ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ, ਅੱਜ ਮਾਰਚ ਦੀ 11 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੈਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਨਾਲ ਚਲੀਏ ਤੇ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇਰਾਨ ਵਾਲੇ ਜੋ ਵੈਸਟ ਕੋਸਟ ਤੇ ਵਾਲਾ ਸਾਈਡ ਆ, ਉਹ ਅਟੈਕ ਕਰ ਸਕਦੇ ਆ ਡਰੋਨਸ ਦੇ ਨਾਲ। ਇਹ ਮੈਮੋ ਜੋ ਆ ਉਹ ਜਿੰਨੀਆਂ ਵੀ ਗਵਰਨਮੈਂਟ ਦੀਆਂ ਪੁਲਿਸ ਏਜੰਸੀਜ਼ ਆ ਉਹਨਾਂ ਨੂੰ ਭੇਜਿਆ ਗਿਆ ਇੱਕ FBI ਵੱਲੋਂ। ਆਫੀਸ਼ੀਅਲਸ ਨੇ ਇਹਨੂੰ ਡਾਊਨ ਪਲੇ ਕੀਤਾ, ਕਹਿੰਦੇ ਨਹੀਂ ਕੋਈ ਐਡੀ ਘਬਰਾਉਣ ਵਾਲੀ ਗੱਲ ਨਹੀਂ ਹੈ, ਪਰ ਕੋਈ ਕ੍ਰੈਡੀਬਲ ਇੰਟੈਲੀਜੈਂਸ ਇਹਨੂੰ ਸਪੋਰਟ ਕਰਨ ਦੇ ਲਈ ਨਹੀਂ ਹੈਗੀ। ਪਰ ਮੈਮੋ ਜ਼ਰੂਰ ਇਹ ਭੇਜਿਆ ਗਿਆ ਹੈਗਾ ਫੈਡਰਲ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਵੱਲੋਂ। ਗਵਰਨਮੈਂਟ ਨੇ ਇਹ ਦੱਸਿਆ ਹੈਗਾ। ਇਹ ਫਰਵਰੀ 2026 ਦੇ ਸ਼ੁਰੂਆਤ ਦੇ ਵਿੱਚ ਇਹ ਮੈਮੋ ਸੀ ਜੋ ਇਹ ਭੇਜਿਆ ਗਿਆ ਸੀ। ਯੂਨਾਈਟਿਡ ਸਟੇਟ ਹੋਮਲੈਂਡ ਸਿਕਿਉਰਿਟੀ ਨੇ ਸਪੈਸੀਫਿਕਲੀ ਕਿਹਾ ਸੀ ਵੀ ਕੈਲੀਫੋਰਨੀਆ ਦਾ ਜਿਹੜਾ ਏਰੀਆ ਆ ਉਹ ਟਾਰਗੇਟ ਹੋ ਸਕਦਾ ਹੈ ਡਰੋਨਸ ਦੇ ਰਾਹੀਂ, ਜੋ ਇਰਾਨ ਵਾਲੇ ਕਰ ਸਕਦੇ ਹੈਗੇ ਆ। ਜੋ ਸੋਰਸ ਹੈਗਾ ਕਹਿੰਦੇ ਵੀ ਕਾਊਂਟਰ ਟੈਰਰਿਜ਼ਮ ਦੇ ਜੋ ਐਕਸਪੀਰੀਅੰਸਡ ਬੰਦੇ ਆ ਉਹਨਾਂ ਦੇ ਥਰੂ ਇਨਫੋਰਮੇਸ਼ਨ ਮਿਲੀ ਸੀ। ਇੱਕ ਆਫੀਸ਼ੀਅਲਸ ਨੇ ਲਾਸ ਐਂਜਲਸ ਟਾਈਮਜ਼ ਨੂੰ ਇਹ ਦੱਸਿਆ ਵੀ ਇਹ ਜਿੱਦਾਂ ਕਈ ਹੋਰ ਵੀ ਮਿਲਦੇ ਰਹਿੰਦੇ ਮੈਮੋ ਜੋ ਸਾਨੂੰ ਡੇਲੀ ਮਿਲਦੇ ਆ, ਪਰ ਇਹ ਇੱਕ ਤਰ੍ਹਾਂ ਦਾ ਡਿਫਰੈਂਟ ਸੀਗਾ ਜਿਹਦੇ ਵਿੱਚ FBI ਵੀ ਇਨਵੋਲਵ ਸੀ। ਉਹਨਾਂ ਨੇ ਵੀ ਇਹ ਦੱਸਿਆ ਸੀ ਵੀ ਇੱਥੇ ਹੋ ਸਕਦਾ ਹੈਗਾ, ਪਰ FBI ਨੇ ਕਿਸੇ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਲਾਸ ਐਂਜਲਸ ਟਾਈਮ ਨੂੰ ਨਹੀਂ ਦੱਸੀ। ਗੈਬਨ ਨਿਊਸਮ ਉਹਨਾਂ ਨੇ ਕਿਹਾ ਵੀ ਉਹ ਤੇ ਉਹਨਾਂ ਦਾ ਆਫਿਸ ਜਿਹੜਾ ਪੂਰੀ ਤਰ੍ਹਾਂ ਅਵੇਅਰ ਹੈਗਾ ਆ ਇਹਨਾਂ ਰਿਪੋਰਟਸ ਦੇ ਬਾਰੇ, ਡਰੋਨ ਸਟ੍ਰਾਈਕਸ ਵੀ ਹੋ ਸਕਦੀਆਂ ਜਾਂ ਨਹੀਂ, ਤੇ ਆਪਾਂ ਸਾਰੇ ਜਿੰਨੀਆਂ ਵੀ ਸਾਡੀਆਂ ਏਜੰਸੀਜ਼ ਆ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈਗਾ ਜੀ। ਅਗਲੀ ਜਿਹੜੀ ਖਬਰ ਹੈ ਅਮਰੀਕਾ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਅਮਰੀਕਾ ਦੇ ਵਿੱਚ ਆਉਂਦੇ ਤਾਂ ਸੁਨਹਿਰੀ ਭਵਿੱਖ ਦੇ ਲਈ ਹੈ, ਪਰ ਇੱਥੇ ਠੱਗੀਆਂ ਮਾਰਨ ਤੋਂ, ਆਪਣੀਆਂ ਪੁਰਾਣੀਆਂ ਆਦਤਾਂ ਛੱਡਣ ਤੋਂ ਬਾਜ਼ ਨਹੀਂ ਆਉਂਦੇ। ਤਾਜ਼ਾ ਜਿਹੜਾ ਮਾਮਲਾ ਸਵਾਨੀ ਗਰੁੱਪ ਦੇ ਨਾਲ ਜੁੜਿਆ ਹੋਇਆ, ਅਸਲ ਦੇ ਵਿੱਚ ਜਿਹੜੀ ਅੱਜ ਇੱਕ ਰਿਪੋਰਟ ਆਈ ਹੈ ਜਿਹੜੀ ਬਾਅਦ ਤਫਸੀਲ ਆਪਾਂ ਇੱਕ ਰਿਪੋਰਟ ਦੇ ਉੱਤੇ ਚਰਚਾ ਕਰਾਂਗੇ। ਇਹਦੇ ਬਾਬਤ ਆਪਾਂ ਇੱਕ ਰੀਲ ਵੀ ਪੰਜਾਬੀ USA ਦੇ ਉੱਤੇ ਜਿਹੜੀ ਅਪਲੋਡ ਕੀਤੀ ਆ। ਸਵਾਨੀ ਗਰੁੱਪ ਦੇ ਨਾਲ ਸੰਬੰਧਿਤ ਜਿਹੜੇ ਭਰਾ ਨੇ ਇਹ ਇਸ ਗਰੁੱਪ ਨੂੰ ਚਲਾ ਰਹੇ ਸੀਗੇ ਤੇ ਇਹਨਾਂ ਨੇ ਅਮਰੀਕਾ ਦੇ ਵਿੱਚ ਮੈਡੀਕੇਅਰ ਦੇ ਹੋਰ ਜਿਹੜੇ ਕਲੇਮ ਨੇ ਸਿਹਤ ਦੇ ਨਾਲ ਸੰਬੰਧਿਤ, ਉਹਨਾਂ ਕਲੇਮਸ ਦੇ ਵਿੱਚ ਆਪਣੀ ਦਾਅਵੇਦਾਰੀ ਠੋਕ ਕੇ ਤੇ ਮਿਲੀਅਨਸ ਆਫ ਡਾਲਰਸ ਦਾ ਜਿਹੜਾ ਫਰਾਡ ਆ ਉਹ ਕੀਤਾ ਤੇ ਹੁਣ ਇਹਨਾਂ ਨੂੰ ਕਈ 100 ਸਾਲਾਂ ਦੀ ਜਿਹੜੀ ਸਜ਼ਾ ਉਹ ਹੋ ਸਕਦੀ ਆ। ਡਾਕਟਰ ਭਾਸਕਰ ਸਵਾਨੀ 60 ਸਾਲਾਂ ਦਾ, ਅਰੁਣ ਸਵਾਨੀ ਜਿਹੜਾ ਪੈਂਸਿਲਵੇਨੀਆ ਦੇ ਰਹਿਣ ਵਾਲੇ ਸੀਗੇ ਤੇ ਇੱਕ ਸਾਥੀ ਦੇ ਨਾਲ ਮਿਲ ਕੇ ਇਹਨਾਂ ਨੇ ਦਹਾਕੇ ਤੋਂ ਵੱਧ ਸਮਾਂ ਠੱਗੀ ਦੇ ਨਾਲ ਜੁੜਿਆ ਇੱਕ ਅਪਰਾਧਿਕ ਗੈਂਗ ਚਲਾਇਆ ਤੇ ਉਹਨਾਂ ਨੂੰ ਠੱਗੀ ਦੇ ਕਈ ਮਾਮਲਿਆਂ ਦੇ ਵਿੱਚ ਹੁਣ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਦੋਵਾਂ ਨੂੰ ਜਿਹੜੀ ਸਜ਼ਾ ਉਹ ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਸੁਣਾਈ ਜਾਣੀ ਹੈ ਤੇ ਭਾਸਕਰ ਸਵਾਨੀ ਨੂੰ 420 ਸਾਲਾਂ ਦੀ ਕੈਦ ਹੋ ਸਕਦੀ ਆ ਤੇ ਅਰੁਣ ਸਵਾਨੀ ਨੂੰ 415 ਸਾਲਾਂ ਦੀ ਕੈਦ ਜਿਹੜੀ ਆ ਉਹ ਵੀ ਹੋ ਸਕਦੀ ਹੈ ਤੇ ਭਾਰੀ ਜੁਰਮਾਨੇ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਵੀ ਉਹ ਕਰਨਾ ਪੈ ਸਕਦਾ। ਤੁਸੀਂ ਦੇਖੋ ਵੀ ਇਹਨਾਂ ਦਾ ਜਿਹੜਾ ਇਹ ਪੂਰਾ ਜੋ ਇਹਨਾਂ ਨੇ ਕੀਤਾ ਸੀਗਾ ਫਰਾਡ, ਇਹਦੇ ਵਿੱਚ ਕੋਈ ਇੱਕ ਏਜੰਸੀ ਨਹੀਂ ਸੀ ਇਨਵੋਲਵ। ਇਹਦੇ ਵਿੱਚ FBI ਤੋਂ ਲੈ ਕੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ, IRS ਕ੍ਰਿਮੀਨਲ ਇਨਵੈਸਟੀਗੇਸ਼ਨਸ, ਨਾਲ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਇੰਸਪੈਕਟਰ ਜਨਰਲ ਦਫ਼ਤਰ, ਮਜ਼ਦੂਰੀ ਵਿਭਾਗ ਦੇ ਇੰਸਪੈਕਟਰ ਜਨਰਲ ਦਫ਼ਤਰ ਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਪਰਾਧਿਕ ਜਾਂਚ ਦਫ਼ਤਰ ਦੇ ਜਿਹੜੇ ਸਮੇਤ ਕਈ ਏਜੰਸੀਆਂ ਸ਼ਾਮਲ ਸੀਗੀਆਂ। 7-8 ਅਮਰੀਕਾ ਦੀਆਂ ਵੱਡੀਆਂ ਏਜੰਸੀਆਂ ਇਹਨਾਂ ਦੇ ਘੁਟਾਲੇ ਦੇ ਵਿੱਚ ਸ਼ਾਮਲ ਸੀਗੀਆਂ। ਇਹਨਾਂ ਦੇ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮੈਡੀਕੇਅਰ ਦੇ ਫਰਾਡ ਕੀਤੇ ਆ, ਜਿਨ੍ਹਾਂ ਦੇ ਵਿੱਚ ਇਹਨਾਂ ਨੇ
ਬਿਨਾਂ ਮਰੀਜ਼ਾਂ ਨੂੰ ਜਾਣਕਾਰੀ ਦਿੱਤਿਆਂ ਨਾਟ ਫॉर ਹਿਊਮਨ ਯੂਜ਼ ਵਾਲੇ ਜਿਹੜੇ ਡੈਂਟਲ ਇੰਪਲਾਂਟ ਆ ਉਹ ਵੀ ਲਗਾਉਣ ਦੇ ਗੰਭੀਰ ਇਹਨਾਂ ਤੇ ਦੋਸ਼ ਲੱਗੇ ਆ। ਹੋਰ ਤਾਂ ਹੋਰ ਇਹਨਾਂ ਨੇ H1B ਵੀਜ਼ਾ ਮਾਮਲੇ ਦੇ ਵਿੱਚ ਵੀ ਕਈ ਫਰਾਡ ਕੀਤੇ ਆ। ਹੁਣ ਪਤਾ ਲੱਗਿਆ ਵੀ ਇਹਨਾਂ ਦੇ ਇਸ ਮਾਮਲੇ ਦੇ ਵਿੱਚ ਜਿਹੜੇ ਇਹਨਾਂ ਦੇ ਇਹ ਸਾਰਾ ਧੰਦਾ ਚੱਲ ਰਿਹਾ ਸੀ, ਇਹ ਕਲੀਨਿਕ ਖੋਲਦੇ ਸੀ, ਉੱਥੋਂ ਮੈਡੀਕੇਅਰ ਮੈਡੀਕੇਡ ਦੇ ਜਿਹੜੇ ਗਲਤ ਕਲੇਮ ਕਰਦੇ ਸੀ, ਮਿਲੀਅਨਸ ਆਫ ਡਾਲਰ ਕਲੇਮ ਕਰਕੇ ਤੇ ਬਾਅਦ ਦੇ ਵਿੱਚ ਅਗਲਾ ਕਲੀਨਿਕ ਖੋਲ ਲੈਂਦੇ ਸੀ। ਇਹਨਾਂ ਦੀ ਜਿਹੜਾ ਇਹ ਨੈਟਵਰਕ ਆ ਪੈਂਸਿਲਵੇਨੀਆ, ਨਿਊ ਜਰਸੀ, ਆਇਓਵਾ ਤੇ ਸਾਊਥ ਕੈਰੋਲਾਈਨਾ ਦੇ ਵਿੱਚ ਫੈਲਿਆ ਹੋਇਆ ਸੀਗਾ। ਜਿਹੜੇ ਜਾਂਚਕਰਤਾ ਉਹ ਇੱਥੋਂ ਤੱਕ ਹੈਰਾਨ ਰਹਿ ਗਏ ਵੀ ਇਹ ਜਿਹੜਾ ਇੰਨਾ ਘਪਲੇਬਾਜ਼ੀ ਕੀਤੀ ਇਹਨਾਂ ਨੇ, ਇੰਨਾ ਜਟਿਲ ਆ, ਇੰਨਾ ਕੰਪਲੀਕੇਟਡ ਆ ਇਸ ਘੁਟਾਲੇ ਨੂੰ ਉਜਾਗਰ ਕਰਨਾ ਕਿ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਕੰਪਨੀ ਨਾਲ ਕਲੇਮ ਕੀਤਾ ਫੇਕ ਕਿਤੋਂ ਵੀ ਪੈਸੇ ਹਾਸਲ ਕਰ ਲਏ, ਬਾਅਦ ਦੇ ਵਿੱਚ ਉਹਨੂੰ ਕਿਸੇ ਹੋਰ ਤਰੀਕੇ ਰਾਹੀਂ ਦੂਜੀ ਕੰਪਨੀ ਚ ਲਾਇਆ, ਦੂਜੀ ਕੰਪਨੀ ਚਲਾ ਕੇ ਉਹਨੂੰ ਕਿਸੇ ਤਰੀਕੇ ਨਾਲ ਇੰਡੀਆ ਭੇਜਿਆ, ਇੰਡੀਆ ਦੇ ਵਿੱਚੋਂ ਫਿਰ ਇੱਧਰ ਜਿਹੜਾ ਉਹ ਇਸ ਤਰ੍ਹਾਂ ਪੈਸਾ ਘੁਮਾ ਫਿਰਾ ਕੇ ਜਿਹੜਾ ਉਹਨੂੰ 8-9 ਥਾਈਂ ਘੁਮਾਉਂਦੇ ਸੀ ਪੈਸੇ ਨੂੰ। ਬਾਅਦ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਇਹਦੇ ਨਾਲ ਜੋ ਟੈਕਸ ਦਾ ਮਾਮਲਾ ਆ ਗਿਆ, IRS ਇਨਵੋਲਵ ਹੋ ਗਈ, H1B ਦਾ ਮਾਮਲਾ ਆ ਗਿਆ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਸ਼ਾਮਲ ਹੋ ਗਈਆਂ, ਕਈ ਹੋਰ ਮਾਮਲੇ ਆ ਗਏ, FBI ਇਨਵੋਲਵ ਹੋ ਗਈ। ਇਸ ਤਰ੍ਹਾਂ ਮੈਡੀਕੇਅਰ ਦਾ ਜਦੋਂ ਮਾਮਲਾ ਆਇਆ ਤਾਂ ਸਿਹਤ ਨਾਲ ਜੁੜੇ ਜਿਹੜੇ ਸੰਬੰਧਿਤ ਮਹਿਕਮੇ ਸੀ, ਮਤਲਬ ਉਹ ਕਹਿੰਦੇ ਕਿ ਅਸੀਂ ਇੱਕ ਫਾਈਲ ਚੱਕਦੇ ਸੀ ਤੇ ਇੱਕ ਫਾਈਲ ਦੇ ਚੱਕਦਿਆਂ ਹੀ ਜਦੋਂ ਉਹਨੂੰ ਖੋਲਿਆ ਜਾਂਦਾ ਸੀ ਤਾਂ 8-9 ਜਿਹੜੀਆਂ ਡਿਪਾਰਟਮੈਂਟ ਸੀਗੀਆਂ, ਏਜੰਸੀ ਸੀਗੀਆਂ, ਆਪਣੇ ਆਪ ਸ਼ਾਮਲ ਹੋ ਜਾਂਦੀਆਂ ਸੀਗੀਆਂ। ਸੋ ਅਮਰੀਕਾ ਨੂੰ ਕਹਿੰਦੇ ਆਪਾਂ ਵਧੀਆ ਮੁਲਕ ਆ, ਇੱਥੇ ਆ ਕੇ ਆਪਾਂ ਮਿਹਨਤ ਵੀ ਕਰਦੇ ਹਾਂ ਸਾਰੇ, ਪਰ ਕੁਝ ਕੁ ਭਾਰਤੀ ਮੂਲ ਦੇ ਨਾਲ ਜੁੜੇ ਲੋਕ, ਖਾਸ ਕਰਕੇ ਕੁਝ ਸੂਬਿਆਂ ਦੇ ਜਾਂ ਕੁਝ ਖਾਸ ਥਾਵਾਂ ਦੇ ਜੁੜੇ ਲੋਕ ਇੱਧਰ ਆ ਕੇ ਜਿਹੜੇ ਟੈਕਸ ਪੇਅਰ ਅਮਰੀਕਨਸ ਨੇ ਉਹਨਾਂ ਦੇ ਮਿਲੀਅਨਸ ਆਫ ਡਾਲਰ ਇਸ ਤਰ੍ਹਾਂ ਹੜੱਪ ਕਰ ਜਾਂਦੇ ਨੇ ਤੇ ਬਾਅਦ ਦੇ ਵਿੱਚ ਆਪਾਂ ਕਹਿੰਦੇ ਕਿ ਜੀ ਇਹ ਖਾਸ ਭਾਈਚਾਰੇ ਨੂੰ ਜਾਂ ਖਾਸ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ। ਅਸਲ ਦੇ ਵਿੱਚ ਉਹਦੇ ਪਿੱਛੇ ਵਜ੍ਹਾ ਹੁੰਦੀ ਹੈ, ਉਹਦੇ ਪਿੱਛੇ ਕਈ ਹਵਾਲੇ ਹੁੰਦੇ ਆ। ਜੀ ਜੀ ਅਗਲੀ ਖਬਰ ਵੱਲ ਚਲੀਏ। ਅਮਰੀਕਾ ਨੇ ਹੁਣ ਇਹ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਕਿ ਸੱਚਮੁੱਚ ਹੀ ਅਮਰੀਕਾ ਦੀ ਜਿਹੜੀ ਮਿਜ਼ਾਈਲ ਸੀ ਜਿਸ ਨੇ ਇਰਾਨੀਅਨ ਬੱਚੀਆਂ ਦਾ ਜਿਹੜਾ ਸਕੂਲ ਆ ਉਸ ਨੂੰ ਹਿੱਟ ਕੀਤਾ ਸੀ, ਜਿਹਦੇ ਕਰਕੇ 165 ਬੱਚੀਆਂ ਦੀ ਮੌਤ ਹੋ ਗਈ ਸੀ ਤੇ ਕੁਝ ਟੀਚਰ ਸੀਗੇ। ਸੋ US ਦਾ ਰੋਲ ਜਿਹੜਾ ਆ ਕਹਿੰਦੇ ਵੀ ਕਨਫਰਮ ਹੁੰਦਾ ਜਾ ਰਿਹਾ ਹੈਗਾ ਆ। ਕਾਂਗਰਸ ਨੇ ਇੱਕ ਸਪੈਸ਼ਲ ਪੈਂਟਾਗਨ ਆਫਿਸ ਸੈਟਅਪ ਕੀਤਾ ਹੈਗਾ ਤਾਂ ਕਿ ਕਿਸੇ ਤਰ੍ਹਾਂ ਦੀ ਜਿਹੜੀ ਸਿਵਲੀਅਨ ਨੂੰ ਟਾਰਗੇਟ ਨਾ ਕੀਤਾ ਜਾਵੇ। ਇਹ ਪਰ ਕਹਿੰਦੇ ਵੀ ਉਹਨੂੰ ਇੱਕ ਤਰ੍ਹਾਂ ਨਾਲ ਸਕੇਲ ਬੈਕ ਕੀਤਾ ਗਿਆ ਹੈਗਾ। ਪੈਂਟਾਗਨ ਨੇ NPR ਨੂੰ ਨਹੀਂ ਰਿਪੋਰਟ ਕੀਤਾ। NPR ਜਿਹੜੀ ਆ ਨੈਸ਼ਨਲ ਪਬਲਿਕ ਰੇਡੀਓ ਜਿਹੜਾ ਹੈਗਾ, ਇਹਨਾਂ ਨੇ ਜੋ ਫਸਟ ਆਰਗੇਨਾਈਜੇਸ਼ਨ ਸੀਗੀ ਜੋ ਰਿਪੋਰਟ ਕੀਤਾ ਸੀ ਕਿ ਜੋ ਸਕੂਲ ਦੇ ਵਿੱਚ ਟੌਮਹਾਕ ਮਿਜ਼ਾਈਲ ਲੱਗੀ ਹੈਗੀ ਆ ਉਹ ਅਮਰੀਕਾ ਦੀ ਹੈਗੀ ਆ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਤਾਂ ਇਰਾਨ ਵਾਲਿਆਂ ਨੇ ਆਪ ਸਿੱਟੀ ਹੈਗੀ ਆ। ਫਿਰ ਉਹਨਾਂ ਨੂੰ ਕੁਐਸਚਨ ਪੁੱਛਿਆ, ਕਹਿੰਦੇ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਹੈਕਸੈਥ ਹੋਣੀ ਇਹ ਕਹਿੰਦੇ ਆ ਅਸੀਂ ਇਨਵੋਲਵ ਨਹੀਂ ਹੈਗੇ, ਪਰ ਜੋ ਸਿਚੁਏਸ਼ਨ ਬਣਦੀ ਜਾ ਰਹੀ ਆ ਇਹਦੇ 'ਚ ਇਹ ਲੱਗਦਾ ਆ ਵੀ ਅਮਰੀਕਾ ਜੋ ਇਸ ਮਿਜ਼ਾਈਲ ਦੇ ਨਾਲ, ਅਮਰੀਕਾ ਦੀ ਮਿਜ਼ਾਈਲ ਦੇ ਨਾਲ ਉਹ ਬੱਚਿਆਂ ਦੀ ਮੌਤ ਹੋਈ ਹੈਗੀ ਆ। ਜੀ ਜੀ ਹੈਗਸਤ ਨੇ 90% ਜਿਹੜੀ ਮਿਟੀਗੇਸ਼ਨ ਟੀਮ ਸੀ ਉਹ ਕੱਟ ਕਰਤੀ ਸੀ, ਜਿਹੜੀ ਮਿਲਟਰੀ ਦੇ ਨਾਲ ਰਲ ਕੇ ਕੰਮ ਕਰਦੀ ਸੀ ਤਾਂ ਕਿ ਕਿਸੇ ਤਰ੍ਹਾਂ ਦਾ ਸਿਵਲੀਅਨ ਦਾ ਨੁਕਸਾਨ ਨਾ ਹੋਵੇ। ਕਹਿੰਦੇ ਭਈ ਉਹਨਾਂ ਹਾਥਵੇਜ਼ ਇਹ ਪ੍ਰੋਫੈਸਰ ਆ ਇੰਟਰਨੈਸ਼ਨਲ ਲਾਅ ਦੇ ਯੇਲ ਲਾ ਸਕੂਲ ਦੇ ਵਿੱਚ ਤੇ ਡਾਇਰੈਕਟਰ ਹੈਗੇ ਸੈਂਟਰ ਫਾਰ ਗਲੋਬਲ ਲੀਗਲ ਚੈਲੰਜਸ ਦੇ। ਉਹਨਾਂ ਨੇ ਕਿਹਾ ਵੀ ਜਿਹੜੀ ਅੱਜ ਕੱਲ ਦੀ ਆਰਮੀ ਆ ਉਹਨਾਂ ਨੂੰ ਅਕੋਰਡਿੰਗ ਟੂ ਲਾ ਫਾਈਟ ਕਰਨਾ ਪੈਂਦਾ ਹੈਗਾ ਤੇ ਲਾ ਦਾ ਮਤਲਬ ਇਹ ਆ ਵੀ ਤੁਹਾਨੂੰ ਪ੍ਰੋਟੈਕਟ ਕਰਨਾ ਪੈਣਾ ਸਿਵਲੀਅਨਸ ਨੂੰ। ਹਰ ਇੱਕ ਲੈਵਲ ਦੇ ਉੱਤੇ ਸਿਵਲੀਅਨ ਦੀ ਪ੍ਰੋਟੈਕਸ਼ਨ ਉਹ ਜ਼ਰੂਰੀ ਹੈਗੀ ਆ। ਸੋ ਜੇ ਕਹਿੰਦੇ ਵੀ ਸੱਚਮੁੱਚ ਹੀ ਪ੍ਰੂਵ ਹੋ ਜਾਂਦਾ ਆ ਤੇ ਅਮਰੀਕਾ ਦੇ ਹਿਸਟਰੀ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਘਟਨਾ ਹੋਊਗੀ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਦੇ ਵੀ ਅਮਰੀਕਨਸ ਨੇ ਇਹ ਨਹੀਂ ਕੋਸ਼ਿਸ਼ ਕੀਤੀ ਹੈਗੀ ਕਿ ਸਿਵਲੀਅਨਸ ਦੇ ਉੱਤੇ ਡਾਇਰੈਕਟਲੀ, ਖਾਸ ਕਰਕੇ ਸਕੂਲ ਦੇ ਉੱਤੇ ਕਿਸੇ ਤਰ੍ਹਾਂ ਦਾ ਨੁਕਸਾਨ ਕੀਤਾ ਜਾਵੇ। ਜੀ ਅਗਲੀ ਜਿਹੜੀ ਖਬਰ ਆ ਉਹਨਾਂ ਬੱਚਿਆਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਕੈਲੀਫੋਰਨੀਆ ਜਾਂ ਹੋਰਾਂ ਸੂਬਿਆਂ ਦੇ ਵਿੱਚੋਂ ਜਿਹੜੇ ਨੇ ਲਾਪਤਾ ਹੋ ਜਾਂਦੇ ਨੇ, ਚੱਕ ਲਏ ਜਾਂਦੇ ਨੇ, ਅਗਵਾ ਕਰ ਲਏ ਜਾਂਦੇ ਨੇ ਜਾਂ ਕਿਸੇ ਮਾਮਲੇ ਦੇ ਵਿੱਚ ਉਹ ਘਰੋਂ ਚਲੇ ਜਾਂਦੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਲੱਭਣਾ ਪੈਂਦਾ, ਕਿਸੇ ਵੀ ਤਰੀਕੇ ਨਾਲ ਉਹ ਗੁੰਮ ਹੋਏ ਹੁੰਦੇ ਨੇ। ਹੁਣ ਜਿਹੜੀ ਰਿਵਰਸਾਈਡ ਕਾਉਂਟੀ ਦਫ਼ਤਰ ਦੀ ਜਿਹੜੀ ਐਂਟੀ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਆ ਉਹਨੇ ਕਈ ਹੋਰ ਕਾਨੂੰਨੀ ਏਜੰਸੀਆਂ ਦੀ ਮਦਦ ਦੇ ਨਾਲ ਇੱਕ ਵੱਡੀ ਕਾਰਵਾਈ ਕੀਤੀ ਤੇ ਇਸੇ ਦੌਰਾਨ ਦੱਖਣੀ ਕੈਲੀਫੋਰਨੀਆ ਦੇ ਨੇੜਲੇ ਰਾਜਾਂ ਤੋਂ 14 ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਦੇ ਜਿਹੜੇ ਬੱਚੇ ਨੇ, ਦਰਜਨਾਂ ਬੱਚੇ, ਉਹਨਾਂ ਨੂੰ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਸ਼ੈਰਿਫ ਦਫ਼ਤਰ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਦੱਸਣ ਦੇ ਮੁਤਾਬਕ ਰਿਵਰਸਾਈਡ ਕਾਉਂਟੀ ਦੇ ਵਿੱਚ ਹਰ ਸਾਲ ਲਗਭਗ 5 ਤੋਂ ਲੈ ਕੇ 7,000 6,000 ਬੱਚੇ ਜਿਹੜੇ ਨੇ ਉਹ ਘਰੋਂ ਜਾਂਦਾ ਭੱਜ ਜਾਂਦੇ ਨੇ ਜਾਂ ਗੁੰਮ ਹੋ ਜਾਂਦੇ ਨੇ। ਹਾਲਾਂਕਿ ਉਹਨਾਂ ਦੇ ਵਿੱਚੋਂ ਕਈ ਵਾਰੀ ਵਾਪਸ ਵੀ ਆ ਜਾਂਦੇ ਨੇ।
ਆਪਰੇਸ਼ਨ ਸੇਫ ਰਿਟਰਨ ਦੇ ਦੱਸਣ ਦੇ ਮੁਤਾਬਕ ਇਨਵੈਸਟੀਗੇਟਰਸ ਨੇ ਉਹ 50 ਬੱਚੇ ਜਿਹੜੇ ਉਹਨਾਂ ਦੀ ਪਛਾਣ ਕੀਤੀ ਹੈ, ਜਿਹੜੇ ਪਿਛਲੇ 1 ਮਹੀਨੇ ਤੋਂ ਲੈ ਕੇ 24 ਮਹੀਨਿਆਂ ਤੋਂ ਜਿਹੜਾ ਉਹ ਗੁੰਮ ਸਨ। ਹਰ ਬੱਚੇ ਦੇ ਟਿਕਾਣੇ ਦੇ ਬਾਰੇ ਵਿਸਥਾਰ ਦੇ ਨਾਲ ਜਿਹੜੀ ਇਹ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਵੀ ਜਦੋਂ ਇੱਕ ਉਹਨਾਂ ਨੂੰ ਸੋਸ਼ਲ ਸਰਵਿਸਿਜ਼ ਦੀ ਸਾਂਝੀ ਟੀਮ ਉੱਥੇ ਪਹੁੰਚੀ ਸੀ, ਜਿੱਥੇ ਉਹਨਾਂ ਦੇ ਹੋਣ ਦੇ ਬਾਰੇ ਜਾਣਕਾਰੀ ਮਿਲੀ ਸੀ, ਤਾਂ ਇਹ ਜਿਹੜੀ ਕਾਰਵਾਈ ਕੀਤੀ ਰਿਵਰਸਾਈਡ ਕਾਉਂਟੀ, ਸੈਨ ਬਰਨਾਰਡੀਨੋ ਕਾਉਂਟੀ ਤੇ ਔਰੇਂਜ ਕਾਉਂਟੀ ਤੇ ਲਾਸ ਐਂਜਲਸ ਕਾਉਂਟੀ ਸਮੇਤ ਕਈ ਥਾਵਾਂ ਤੇ ਕੀਤੀ ਆ। ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ 37 ਬੱਚੇ ਜਿਹੜੇ ਨੇ ਉਹ ਮਿਲੇ ਨੇ ਉੱਤਰੀ ਕੈਲੀਫੋਰਨੀਆ, ਨੇਵਾਡਾ ਤੇ ਐਰੀਜ਼ੋਨਾ ਦੇ ਵਿੱਚ। ਜਾਰੀ ਬਿਆਨ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਇਹਨਾਂ ਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਜੁਰਮ ਆ ਉਹ ਕੀਤੇ ਹੋਏ ਸੀਗੇ। ਇਹਨਾਂ ਦੇ ਵਿੱਚ ਜਿਹੜੀ ਆ ਬੱਚਿਆਂ ਦੇ ਨਾਲ ਜਿਹੜੀ ਜਿਸਮਾਨੀ ਤਸਕਰੀ ਕਹਿ ਲਓ ਜਾਂ ਜਿਨਸੀ ਹਮਲੇ ਵਰਗੇ ਜਿਹੜੇ ਆ ਉਹ ਗੰਭੀਰ ਅਪਰਾਧ ਵੀ ਜਿਹੜੇ ਆ ਸ਼ਾਮਲ ਕਹੇ ਜਾ ਸਕਦੇ ਆ। ਹੁਣ ਇਸ ਮਾਮਲੇ ਦੇ ਵਿੱਚ ਏਜੰਸੀਆਂ ਨੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਫੈਡਰਲ ਗ੍ਰਿਫਤਾਰੀ ਹੋਈ ਆ ਉਹ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਵੱਲੋਂ ਕੀਤੀ ਗਈ ਆ। ਬਰਾਮਦ ਕੀਤੇ ਗਏ ਬੱਚਿਆਂ ਨੂੰ ਕਹਿੰਦੇ ਕਿ ਜਿੱਥੇ ਮੈਡੀਕਲ ਮਦਦ ਸੀ ਉਹ ਹੋਰ ਸਹਾਇਤਾ ਪ੍ਰਦਾਨ ਕੀਤੀ ਗਈ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਕਾਨੂੰਨੀ ਤੌਰ ਤੇ ਉਹਨਾਂ ਦੇ ਜਿਹੜੇ ਸਰਪ੍ਰਸਤ ਸੀਗੇ, ਉਹਨਾਂ ਦੇ ਜਿਹੜੇ ਵਾਰਸ ਸੀਗੇ, ਉਹਨਾਂ ਦੇ ਨਾਲ ਮਿਲਾਇਆ ਗਿਆ ਤੇ ਇਹ ਆਪਰੇਸ਼ਨ 2 ਮਾਰਚ ਤੋਂ ਲੈ ਕੇ 6 ਮਾਰਚ ਤੱਕ ਚੱਲਿਆ ਸੀਗਾ ਤੇ 13 ਮਾਮਲੇ ਇਸ ਆਪਰੇਸ਼ਨ ਦੇ ਤਹਿਤ ਹਲੇ ਵੀ ਜਿਹੜੇ ਆ ਜਾਂਚ ਅਧੀਨ ਨੇ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਨੂੰ ਜਾਂ ਕਹਿ ਲਓ ਕਿ ਰਿਵਰਸਾਈਡ ਕਾਉਂਟੀ ਐਂਟੀ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ, ਯੂਨਾਈਟਿਡ ਸਟੇਟਸ ਮਾਰਸ਼ਲ ਸਰਵਿਸਿਜ਼ ਤੇ ਹੋਰ ਏਜੰਸੀਆਂ ਨੂੰ ਉਹਨਾਂ ਤੱਕ ਸੈਂਕੜੇ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਆ, ਜਿਨ੍ਹਾਂ ਦੇ ਬੱਚੇ ਲੰਘੇ 1 ਸਾਲ ਤੋਂ ਲੈ ਕੇ 2 ਸਾਲਾਂ ਦੇ ਵਿੱਚ ਪਿਛਲੇ ਮਹੀਨੇ ਤੱਕ ਜਿਹੜੇ ਆ ਉਹ ਲਾਪਤਾ ਹੋਏ ਸਨ। ਸੋ ਇੱਕ ਬਹੁਤ ਵੱਡੀ ਕਾਰਵਾਈ ਆ ਤੇ ਇਹ ਕਹਿੰਦੇ ਕਿ ਪੀੜਤਾਂ ਨੂੰ ਅਸੀਂ ਲੋੜੀਂਦੀ ਜਿਹੜੀ ਸੁਰੱਖਿਆ ਚਾਹੇ ਉਹ ਸਿਹਤ ਦੀ ਹੈ ਚਾਹੇ ਕਾਨੂੰਨੀ ਆ ਉਹ ਵੀ ਅਸੀਂ ਮੁਹੱਈਆ ਕਰਵਾਵਾਂਗੇ। ਜੀ, ਕੈਲੀਫੋਰਨੀਆ ਦੇ ਸਟੇਟ ਵਰਕਰਸ ਪੁਸ਼ ਕਰ ਰਹੇ ਆ ਵੀ ਉਹਨਾਂ ਦਾ ਜਿਹੜਾ ਪੂਰਾ ਕੰਮ ਹੈਗਾ 100% ਟੈਲੀ ਵਰਕ ਹੋਵੇ ਤੇ ਘਰਾਂ ਤੋਂ ਹੀ ਉਹ ਕੰਮ ਕਰਨ। ਸੋ ਜੋ ਉਹਨਾਂ ਦੀ SEIU ਲੋਕਲ ਯੂਨੀਅਨ ਹੈਗੀ 1000 ਜੀ, ਉਹ 1 ਲੱਖ ਸਟੇਟ ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਆ ਤੇ ਉਹ ਨੈਗੋਸ਼ੀਏਟ ਕਰ ਰਹੇ ਹੈਗੇ ਆ ਇਸ ਹਫ਼ਤੇ ਵੀ ਸਾਨੂੰ ਜਿਹੜਾ ਆ ਘਰੋਂ ਹੀ ਕੰਮ ਕਰਨ ਦਿੱਤਾ ਜਾਵੇ ਤੇ ਜੇ ਬਾਹਰੋਂ ਕੰਮ ਕਰਨਾ ਹੈਗਾ ਤੇ ਉਹਦੇ ਮੁਤਾਬਕ $25 ਜਿਹੜੇ ਆ ਕੰਪਿਊਟਰ ਸਟਾਈਫੰਡ ਦਿੱਤਾ ਜਾਵੇ ਟਰੈਵਲ ਕਰਨ ਦੇ ਲਈ। $500 ਹਾਈ ਕ੍ਰਾਈਮ ਵਰਕਸਾਈਜ਼ ਸਟਾਈਫੰਡ ਜੋ ਹੋਣਾ ਚਾਹੀਦਾ EMPLOYEES ਨੂੰ ਜਿਹੜੇ ਕਿ ਹਾਈ ਕ੍ਰਾਈਮ ਏਰੀਆ 'ਚ ਕੰਮ ਕਰਦੇ, ਤੇ $25 ਇਨਵੈਸਟਮੈਂਟ ਸਟਾਈਫੰਡ ਫॉर ਵਰਕਰਸ ਜਿਨ੍ਹਾਂ ਨੂੰ ਰਿਕੁਆਇਰਡ ਹੋਊਗਾ ਵੀ ਆਫਿਸ ਦੇ ਵਿੱਚ ਆ ਕੇ ਸਪੋਰਟ ਕਰਨਾ ਪਊਗਾ ਤਾਂ ਕਿ ਡਾਊਨਟਾਊਨ ਇਕਨੋਮੀਜ਼ ਦੀ ਹੈਲਪ ਹੋ ਸਕੇ। ਸੋ ਹੁਣ ਲੰਮੇ ਸਮੇਂ ਤੋਂ ਕੋਵਿਡ ਵੇਲੇ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਗਵਰਨਮੈਂਟ ਦੇ EMPLOYEES ਆ ਘਰਾਂ ਤੋਂ ਕੰਮ ਕਰ ਰਹੇ ਆ ਤੇ ਉਹ ਵਾਪਸ ਹੁਣ ਆਫਿਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤੇ ਯੂਨੀਅਨ ਜੋ ਆ ਉਹ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਦੇ ਨਾਲ ਕੈਲ HR ਦੇ ਨਾਲ ਇਸ ਟਾਈਮ ਨੈਗੋਸ਼ੀਏਸ਼ਨ ਕਰ ਰਹੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਜਿਹੜੀ ਫ੍ਰੈਜ਼ਨੋ ਫੈਕਸ ਬੱਸ ਆ ਉਹਦੇ ਵਿੱਚ ਸੈਂਟਰਲ ਫ੍ਰੈਜ਼ਨੋ ਦੇ ਇਲਾਕਿਆਂ ਦੇ ਵਿੱਚ ਇੱਕ ਜਿਹੜਾ ਬੰਦਾ ਅਣਪਛਾਤਾ ਜਿਹਦੇ ਬਾਰੇ ਹਲੇ ਪਤਾ ਨਹੀਂਗਾ ਉਹ ਆਪਣੀ ਗਨ ਜਿਹੜੀ ਭੁੱਲ ਗਿਆ ਸੀ। ਬਾਅਦ ਦੇ ਵਿੱਚ ਜਦੋਂ ਇਹਦੇ ਮਾਮਲੇ ਦੀ ਪੜਤਾਲ ਪੁਲਿਸ ਨੇ ਕੀਤੀ ਤਾਂ ਉਹਨਾਂ ਨੇ ਪਹਿਲਾਂ ਤਾਂ ਗਨ ਨੂੰ ਜਿਹੜਾ ਉਹ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਅਫੀਸ਼ੀਅਲਸ ਨੇ ਇਹ ਦੱਸਿਆ ਵੀ ਇਹ ਜਿਹੜੀ ਘਟਨਾ ਵਾਪਰੀ ਸੀ ਫ੍ਰੈਜ਼ਨੋ ਤੇ ਬੈਲਮੌਂਟ ਦੇ ਇਲਾਕਿਆਂ ਦੇ ਵਿੱਚ ਵਾਪਰੀ ਸੀ ਜਦੋਂ ਕਈ ਪੈਸੇਂਜਰ ਜਿਹੜੇ ਆ ਉਹ ਬੱਸ ਦੇ ਵਿੱਚ ਉਤਰ ਰਹੇ ਸਨ ਤੇ ਪੁਲਿਸ ਦੇ ਮੁਤਾਬਕ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਆਪਣੀ ਗਨ ਜਿਹੜੀ ਆ ਭੁੱਲ ਗਿਆ ਜਾਂ ਉਹਨੇ ਸਿੱਟ ਦਿੱਤੀ, ਫਲੋਰ ਦੇ ਉੱਤੇ ਪਈ ਉਹਨਾਂ ਨੂੰ ਮਿਲੀ ਆ। ਇਨਵੈਸਟੀਗੇਟਰਸ ਜਿਹੜੇ ਆ ਉਹ ਕਹਿੰਦੇ ਕਿ ਜਿਹੜੇ ਬੰਦੇ ਨੇ ਸਿੱਟੀ ਆ ਤੇ ਜਾਂ ਉਹ ਵਾਪਸ ਲੈਣ ਵੀ ਆ ਸਕਦਾ ਤੇ ਹੋ ਸਕਦਾ ਕਿ ਉਹਨੇ ਕੋਈ ਇੱਥੋਂ ਕਿਤੋਂ ਉਹ ਚੋਰੀ ਕੀਤੀ ਹੋਵੇ ਤੇ ਉਹ ਕਹਿੰਦੇ ਕਿ ਕੋਈ ਵੀ ਜਿਹੜਾ ਪੈਸੇਂਜਰ ਆ ਬੱਸ ਦੇ ਵਿੱਚ ਮੌਜੂਦ ਉਹ ਕਿਸੇ ਵੀ ਤਰੀਕੇ ਨਾਲ ਹਰਟ ਨਹੀਂ ਹੋਇਆ। ਪੁਲਿਸ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਥਾਂ ਤੋਂ ਖਰੀਦੀ ਹੋਈ ਸੀ ਜਾਂ ਬੱਸ ਦੇ ਵਿੱਚ ਉਹਦੇ ਰੱਖਣ ਦਾ ਮੰਤਵ ਕੀ ਸੀ ਜਾਂ ਕੀ ਉਹ ਕਿਸੇ ਨੂੰ ਅੱਗੇ ਜਾ ਕੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ ਜਾਂ ਉਹਦਾ ਮੰਤਵ ਇਹਦੇ ਪਿੱਛੇ ਕੁਝ ਹੋਰ ਸੀ। ਪਰ ਇੱਕ ਵੱਡੀ ਘਟਨਾ ਜਿਹੜੀ ਉਹ ਟਲ ਗਈ ਆ। ਗਨ ਦੀ ਬੰਦੂਕ ਦੀ ਨੋਕ ਦੇ ਉੱਤੇ ਉਹ ਬੰਦਾ ਕੋਈ ਵੀ ਕਾਰਵਾਈ ਜਿਹੜੀ ਕਰ ਸਕਦਾ ਸੀਗਾ, ਕੋਈ ਗੈਰ ਕਾਨੂੰਨੀ ਕਾਰਵਾਈ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਸਕਦਾ ਸੀਗਾ। ਪਰ ਫਿਲਹਾਲ ਜਿਹੜੇ ਪੈਸੇਂਜਰ ਉਹਨਾਂ ਨੇ ਸੁੱਖ ਦਾ ਸਾਹ ਲਿਆ ਵੀ ਸਾਡੇ ਚੋਂ ਤਾਂ ਕੋਈ ਲੱਗਦਾ ਨਹੀਂਗਾ ਵੀ ਜਿਹਦੇ ਕੋਲ ਇਹ ਗਨ ਸੀ, ਪਰ ਉਹ ਫੁੱਲੀ ਲੋਡਡ ਗਨ ਦੇ ਮਿਲਣ ਕਰਕੇ ਜਿਹੜਾ ਇੱਕ ਵਾਰੀ ਫ੍ਰੈਜ਼ਨੋ ਫੈਕਸ ਦੇ ਜਿਹੜੇ ਯਾਤਰੀ ਆ ਉਹਨਾਂ ਦੇ ਵਿੱਚ ਇੱਕ ਵਾਰੀ ਪੂਰਾ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਆਪਾਂ ਬਾਹਰਲੇ ਮੁਲਕਾਂ ਦੇ ਬਾਰੇ ਤਾਂ ਸੋਚਦੇ ਰਹਿੰਦੇ ਆ ਵੀ ਲੋਕ ਜੋ ਆਪਣੀਆਂ ਫਸਲਾਂ ਜਾਂ ਫਰੂਟ ਉਗਾਉਂਦੇ ਹੈਗੇ ਉਹਨਾਂ ਦੇ ਉੱਤੇ ਕੈਮੀਕਲ ਯੂਜ਼ ਕਰਦੇ ਆ, ਪਰ ਅੱਜ ਇੱਕ ਰਿਪੋਰਟ ਆਈ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਫੋਰਐਵਰ ਕੈਮੀਕਲਸ ਆ ਉਹ 40% ਨਾਨ ਆਰਗੈਨਿਕ ਕੈਲੀਫੋਰਨੀਆ ਗਰੋਨ ਪ੍ਰੋਡਿਊਸ ਨੂੰ ਕੰਟੈਮੀਨੇਟ ਕਰਦੇ ਆ। ਨਵੇਂ ਐਨਾਲਿਸਿਸ ਦੇ ਵਿੱਚ PFAS ਪੈਸਟੀਸਾਈਡ ਪੀਚਸ ਦੇ ਉੱਤੇ, ਸਟ੍ਰਾਬੇਰੀਜ਼ ਦੇ ਉੱਤੇ ਤੇ ਹੋਰ ਬਹੁਤ ਸਾਰੇ ਜਿਹੜੇ ਪਪੂਲਰ ਫਰੂਟਸ ਆ ਉਹਨਾਂ ਦੇ ਉੱਤੇ ਯੂਜ਼ ਕੀਤੇ ਜਾਂਦੇ ਆ। 37% ਨਾਨ ਆਰਗੈਨਿਕ ਔਰ ਕਨਵੈਨਸ਼ਨਲੀ ਗਰੋਨ ਜਿਹੜੇ ਕੈਲੀਫੋਰਨੀਆ ਪ੍ਰੋਡਿਊਸ ਸੈਂਪਲਸ ਆ
ਉਹਨਾਂ ਦੇ ਉੱਤੇ ਪੈਸਟੀਸਾਈਡਸ ਪਾਏ ਗਏ ਹੈਗੇ ਆ। 17 ਡਿਫਰੈਂਟ ਤਰ੍ਹਾਂ ਦੇ PFAS ਪੈਸਟੀਸਾਈਡਸ ਇਹਨਾਂ ਦੇ ਉੱਤੇ ਪਾਏ ਗਏ ਆ। ਘੱਟੋ ਘੱਟ ਜੋ 40 ਪ੍ਰੋਡਿਊਸ ਟਾਈਪਸ ਹੈਗੇ ਆ, ਜਿਨ੍ਹਾਂ 'ਚ ਪੀਚ, ਪਲਮ, ਸਟ੍ਰਾਬੇਰੀ, ਗ੍ਰੇਪਸ ਆਉਂਦੇ ਹੈਗੇ ਆ। ਕੈਲੀਫੋਰਨੀਆ ਫਾਰਮਰਸ 2.5 ਮਿਲੀਅਨ ਪਾਉਂਡ PFAS ਪੈਸਟੀਸਾਈਡ 58 ਕਾਉਂਟੀਜ਼ ਯੂਜ਼ ਕਰਦਾ ਹੈਗਾ। ਕੈਲੀਫੋਰਨੀਆ ਪੂਰੇ ਅਮਰੀਕਾ ਦੇ ਵਿੱਚ ਘੱਟੋ ਘੱਟ ਅੱਧਾ ਜਿਹੜਾ ਅਮਰੀਕਾ ਦਾ ਜਿਹੜਾ ਫਰੂਟ ਆ ਤੇ ਵੈਜੀਟੇਬਲਸ ਆ ਉਹ ਪ੍ਰੋਡਿਊਸ ਕਰਦਾ ਹੈਗਾ। ਜਿਹੜੇ ਇਹ ਫੋਰਐਵਰ ਕੈਮੀਕਲਸ ਦੇ ਪੈਸਟੀਸਾਈਡਸ ਆ, ਜਿਨ੍ਹਾਂ ਨੂੰ PFAS ਕਿਹਾ ਜਾਂਦਾ ਹੈਗਾ ਆ, ਸੋ ਇਹ ਕਹਿੰਦੇ 930 ਸੈਂਪਲ ਕੀਤੇ ਗਏ, ਜਿਨ੍ਹਾਂ ਚੋਂ 78 ਨਾਨ ਆਰਗੈਨਿਕ ਸੀਗੇ ਤੇ ਕੁਝ ਵੈਜੀਟੇਬਲ ਸੀਆਂ। 348 ਸੈਂਪਲ ਸੀਗੇ, ਜਿਨ੍ਹਾਂ ਚੋਂ 37% ਉਹਨਾਂ ਦੇ ਉੱਤੇ ਟ੍ਰੇਸਸ PFAS ਦੇ ਪਾਏ ਗਏ ਹੈਗੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪੈਸਟੀਸਾਈਡਸ ਰੈਗੂਲੇਟ ਜ਼ਰੂਰ ਕਰਦੀ ਹੈਗੀ ਆ ਫਰੂਟਸ ਤੇ ਵੈਜੀਟੇਬਲਸ ਨੂੰ ਟੈਸਟਿੰਗ ਕਰਨ ਦੇ ਲਈ, ਪਰ ਕਹਿੰਦੇ ਵੀ 78 ਟਾਈਪ ਆਫ ਨਾਨ ਆਰਗੈਨਿਕ ਕੈਲੀਫੋਰਨੀਆ ਗਰੋਨ ਫਰੂਟਸ ਤੇ ਵੈਜੀਟੇਬਲਸ ਦੇ ਉੱਤੇ ਪੈਸਟੀਸਾਈਡਸ ਪਾਏ ਗਏ ਹੈਗੇ ਆ। ਸੋ ਬਿਲਕੁਲ ਜਦੋਂ ਆਪਾਂ ਖਾਣੇ ਆ ਸਬਜ਼ੀਆਂ ਜਾਂ ਫਰੂਟਸ, ਉਹਨਾਂ ਨੂੰ ਪਾਣੀ ਦੇ ਵਿੱਚ ਚੱਜ ਦੇ ਨਾਲ ਜਿਹੜਾ ਧੋ ਕੇ ਖਾਣਾ ਚਾਹੀਦਾ ਆ। ਸੋ ਇੱਥੇ ਵੀ ਬਹੁਤ ਜ਼ਿਆਦਾ ਜਿਹੜੇ ਕੈਮੀਕਲਸ ਆ ਉਹ ਯੂਜ਼ ਕੀਤੇ ਜਾਂਦੇ ਹੈਗੇ ਆ। ਜੀ। ਅਗਲੀ ਜਿਹੜੀ ਖਬਰ ਆ ਉਹ ਯਾਮਾ ਦੇ ਨਾਲ ਜੁੜੀ ਹੋਈ ਆ। ਯਾਮਾ ਨੇ ਜਿਹੜੇ ਆਪਣੇ ਕਈ ਜਿਹੜੇ ਟਿਕਾਣੇ ਨੇ ਕੈਲੀਫੋਰਨੀਆ ਤੋਂ ਜਿਹੜੇ ਹੋਰਾਂ ਥਾਵਾਂ ਦੇ ਉੱਤੇ ਤਬਦੀਲ ਕੀਤੇ ਨੇ ਲੰਘੇ ਦਿਨਾਂ ਦੇ ਵਿੱਚ, ਤਾਂ ਉਹ ਕਹਿੰਦੇ ਕਿ ਇਹਦੇ ਜਾਣ ਦੇ ਨਾਲ ਜਿਹੜਾ ਤਕਰੀਬਨ ਬਹੁਤ ਸਾਰਾ ਜਿਹੜਾ ਰੁਜ਼ਗਾਰ ਤੇ ਉਹ ਅਸਰ ਪਊਗਾ। ਅਸਲ ਦੇ ਵਿੱਚ ਉਹ ਕਹਿੰਦੇ ਕਿ ਰਿਸਕ ਆਫ ਜੌਬਸ ਲਿਵਿੰਗ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਹੋਊਗਾ, ਕਿਉਂਕਿ ਕੰਪਨੀ ਨੇ ਜਿਹੜੇ ਕਈ ਟਿਕਾਣੇ ਆਪਣੇ ਬੰਦ ਕੀਤੇ ਨੇ ਤੇ ਕੈਲੀਫੋਰਨੀਆ ਜਿਹੜਾ ਉਹ ਇਹ ਦੱਸਿਆ ਜਾਂਦਾ ਕਿ ਗੁੱਡ ਪੇਇੰਗ ਜੌਬਸ ਹਨ ਯਾਮਾ ਦੇ ਵਿੱਚ, ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸਾਰੀਆਂ ਜੌਬਸ ਆ ਉਹ ਚਲੀਆਂ ਜਾਣਗੀਆਂ। ਅਸਲ ਦੇ ਵਿੱਚ ਕਹਿੰਦੇ ਕਿ ਇਹ ਬਹੁਤ ਵੱਡੀ ਇੰਜਨ ਆਫ ਇਨੋਵੇਸ਼ਨ ਦੀ ਰਹੀ ਹੈ ਜਾਂ ਓਪਰਚੁਨਿਟੀ ਅਮਰੀਕਾ ਦੇ ਵਿੱਚ ਮੰਨੀ ਜਾਂਦੀ ਹੈ ਕੈਲੀਫੋਰਨੀਆ ਦੇ ਵਿੱਚ ਯਾਮਾ ਦੇ ਲਈ, ਜਿਹੜੇ ਲੋਕ ਕੰਮ ਕਰਦੇ ਨੇ। ਪਰ ਉਹ ਕਹਿੰਦੇ ਕਿ ਹੁਣ ਜਿਹੜੇ ਬਹੁਤ ਸਾਰੇ ਕਾਰਨਾਂ ਕਰਕੇ ਜਿਹੜੀ ਕੰਪਨੀਆਂ ਤਕਰੀਬਨ 50 ਸਾਲਾਂ ਤੋਂ ਕੰਮ ਕਰ ਰਹੀ ਸੀ, ਉਹਨਾਂ ਨੇ ਕਹਿੰਦੇ ਕਿ ਕੈਲੀਫੋਰਨੀਆ ਤੋਂ ਆਪਣੇ ਹੈੱਡਕੁਆਰਟਰਸ ਜਾਂ ਆਪਣੇ ਜਿਹੜੇ ਕੰਮਕਾਰ ਵਾਲੀਆਂ ਥਾਵਾਂ ਉਹ ਬਾਹਰ ਲਿਜਾਣ ਦੀ ਜਿਹੜੀ ਆ ਉਹ ਮਨ ਬਣਾ ਲਿਆ। ਤੇ ਇਹ ਸੀਰੀਅਸ ਕੁਐਸਚਨ ਵੀ ਨੇ, ਜਿਹੜਾ ਪ੍ਰੈਸ਼ਰ ਇਸ ਟਾਈਮ ਫੇਸ ਕਰ ਰਹੇ ਨੇ ਬਿਜ਼ਨਸ ਜਾਂ ਵਰਕਰ, ਤੇ ਨਾਲ ਹੀ ਜਿਹੜੀਆਂ ਲਾਗਤਾਂ ਵੱਧ ਰਹੀਆਂ ਨੇ ਬਿਜ਼ਨਸਿਸ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਕਈ ਵਾਰੀ ਆਪਾਂ ਚੀਜ਼ਾਂ ਨੂੰ ਦੇਖਦੇ ਹਾਂ ਆਪਣੇ ਇੰਪਲਾਈ ਦੇ ਪੱਖ ਤੋਂ, ਪਰ ਅਸਲ ਦੇ ਵਿੱਚ ਇੰਪਲਾਇਰ ਦੇ ਸਾਹਮਣੇ ਵੀ ਬਹੁਤ ਤਰ੍ਹਾਂ ਦੇ ਚੈਲੰਜ ਹੁੰਦੇ ਨੇ। ਠੀਕ ਆ, ਆਪਣਾ ਹਾਲਾਤਾਂ ਨੂੰ ਬਦਲਦੇ ਵੀ ਆਪਾਂ ਦੇਖ ਰਹੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਦੋਨਾਂ ਇੰਪਲਾਈ ਦੇ ਆਪਣੇ ਹਿੱਤ ਨੇ, ਪਰ ਇੰਪਲਾਇਰ ਨੂੰ ਆਪਣਾ ਜਿਹੜਾ ਤਰੀਕੇ ਨਾਲ ਚੀਜ਼ਾਂ ਨੂੰ ਦੇਖਣਾ ਪੈਂਦਾ। ਹੁਣ ਕਹਿੰਦੇ ਕਿ ਇਸ ਟਾਈਮ ਬਹੁਤ ਜ਼ਿਆਦਾ ਜਿਹੜੇ ਨੇ ਉਹ ਇੰਪਲਾਇਰ ਨੇ, ਜਿਹੜੇ ਬਹੁਤ ਸਾਰਾ ਜਿਹੜੇ ਇੰਪਲਾਇਰ ਨੇ ਉਹ ਰੀਕਨਸੀਡਰਿੰਗ ਕਰ ਰਹੇ ਨੇ ਕਿੱਥੇ ਇਨਵੈਸਟ ਕਰਨਾ, ਕਿੱਥੇ ਗਰੋ ਕਰਨਾ ਤੇ ਕਿੱਥੇ ਜੌਬ ਜਿਹੜੀਆਂ ਕ੍ਰੀਏਟ ਕਰਨੀਆਂ ਤੇ ਕਿੱਥੋਂ ਜੌਬ ਘੱਟ ਕਰਨੀਆਂ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਹਾਲਾਤਾਂ ਉੱਤੇ ਹੋਰ ਮੱਥਾਫੋੜੀ ਜਿਹੜੇ ਨੇ ਉਹ ਇੰਪਲਾਇਰ ਕਰਨਗੇ, ਬਿਜ਼ਨਸ ਕਰਨਗੇ, ਕਿਉਂਕਿ ਆਰਥਿਕ ਹਾਲਾਤ ਅਮਰੀਕਾ ਦੇ ਜਾਂ ਵਰਲਡ ਦੇ ਪ੍ਰੈਡਿਕਸ਼ਨ ਦੇ ਮੁਤਾਬਕ ਥੋੜੇ ਮੰਦਹਾਲੀ ਦੇ ਵੱਲ ਜਾ ਸਕਦੇ ਨੇ। ਜੀ, ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਊ ਜੋਨ ਇੰਡਸਟਰੀਅਲ 0.61% ਡਾਊਨ ਹੋਇਆ ਤੇ ਕਲੋਜ਼ ਹੋਇਆ 47,417.27 ਦੇ ਉੱਤੇ। ਜੀ। S&P ਇੰਡੈਕਸ ਜੋ 500 ਹੈਗਾ ਉਹ ਡਾਊਨ ਗਿਆ 0.08%, ਕਲੋਜ਼ ਹੋਇਆ 6775.80 ਦੇ ਉੱਤੇ। ਨੈਸਡੈਕ ਅਪ ਗਿਆ ਹੈਗਾ 0.08% ਤੇ ਕਲੋਜ਼ ਹੋਇਆ 22,716.14 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦਾ 1 ਡਾਲਰ ਤੇ 36 ਸੈਂਟ ਦੇ ਬਰਾਬਰ, ਇੰਡੀਆ ਦੇ 92 ਰੁਪਏ ਤੇ 22 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ 279 ਰੁਪਏ ਤੇ 50 ਪੈਸੇ ਦੇ ਬਰਾਬਰ ਰਹੀ ਹੈ। ਜੀ, ਤੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਹੁਣ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਹੋਣਗੇ ਤੇ ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਚੰਡੀਗੜ੍ਹ ਸਟਾਕਟਨ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਆ ਤੇ ਉੱਥੋਂ ਜੋ ਉਹਨਾਂ ਦੀ ਲਾਈਵ ਕਥਾ ਆ ਉਹ ਤੁਸੀਂ ਸਰਵਣ ਕਰੋਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US। ਜੀ।